ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾਨਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਹਾਜ਼ਰ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਐਮਸੀਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 29 ਦਸੰਬਰ 2020 16 ਪੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਈਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਹਮੇਸ਼ਾ ਤਰ੍ਹਾਂ ਪਹਿਲੇ ਅਹਿਮ ਇਸ਼ੂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿਸਾਨਾਂ ਦੇ ਸੰਘਰਸ਼ ਦੀ ਕਿ ਦਿੱਲੀ ਵਿਚਲਾ ਜਿਹੜਾ ਕਿਸਾਨ ਸੰਘਰਸ਼ ਹੈ ਉਹ 1 ਮਹੀਨੇ ਤੋਂ ਜ਼ਿਆਦਾ ਸਮਾਂ ਬੀਤਣ ਦੇ ਬਾਵਜੂਦ ਵੀ ਉਹ ਚੜ੍ਹਦੀ ਕਲਾ ਵਿੱਚ ਚੱਲ ਰਿਹਾ ਹੈ। ਵਾਹਿਗੁਰੂ ਦੀ ਪੂਰੀ ਕਿਰਪਾ ਹੈ। ਸੋ ਕੱਲ ਯਾਨੀ ਕਿ 30 ਦਸੰਬਰ ਨੂੰ ਸਰਕਾਰ ਨਾਲ ਗੱਲਬਾਤ ਦਾ ਜਿਹੜਾ ਇੱਕ ਦੌਰ ਜਿਹੜਾ ਹੈ ਉਹ ਸ਼ੁਰੂ ਹੋਣ ਵਾਲਾ ਹੈ, ਜਿਸ ਤੋਂ ਕੁਝ ਵੀ ਨਿਕਲਣ ਦੀ ਬਿਲਕੁਲ ਵੀ ਆਸ ਨਹੀਂ ਕੀਤੀ ਜਾ ਸਕਦੀ। ਸੋ ਅਸੀਂ ਸਮਝਦੇ ਹਾਂ ਕਿ ਇਸ ਸੰਘਰਸ਼ ਨੇ ਸਿੱਖ ਕੌਮ ਵਿਚਲੀਆਂ ਜਿਹੜੀਆਂ ਬੇਸ਼ੁਮਾਰ ਖੂਬੀਆਂ ਨੇ ਉਸ ਨੂੰ ਜਿਹੜਾ ਹੈ ਉਹ ਜਗਜਾਰ ਕਰ ਦਿੱਤਾ ਹੈ। ਸੋ ਸਿੱਖ ਕੌਮ ਦੇ ਇਹਨਾਂ ਖਾਸਿਆਂ ਚੋਂ ਭਵਿੱਖ ਦੇ ਖਾਲਿਸਤਾਨ ਦੀਆਂ ਜਿਹੜੀਆਂ ਝਲਕਾਂ ਨੇ ਉਹ ਵੀ ਜ਼ਮਾਨਾ ਜਿਹੜਾ ਹੈ ਉਹ ਦੇਖ ਰਿਹਾ ਹੈ। ਸੋ 30 ਮਿਲੀਅਨ ਸਿੱਖ ਕੌਮ ਇਸ ਵੇਲੇ ਇਕਜੁੱਟ ਹੋ ਕੇ ਪੰਜਾਬ ਦੀ ਆਨ ਅਣਖ ਤੇ ਗੈਰਤ ਦੀ ਜਿਹੜੀ ਪਹਿਰੇਦਾਰ ਉਹ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਦਰਸ਼ਕਾਂ ਦਾ, ਵੀਰਾਂ ਭੈਣਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ ਕਿ ਜਿਹੜੇ ਸਾਡੇ ਹਰ ਰੋਜ਼ ਦੇ ਪ੍ਰੋਗਰਾਮ ਨੂੰ ਔਰ ਖ਼ਾਸ ਤੌਰ ਤੇ ਜਿਹੜਾ ਇਸ਼ੂ ਅੱਜ ਕੱਲ੍ਹ ਕਿਸਾਨ ਇਸ਼ੂ ਹੈ ਇਸ ਦੇ ਉੱਤੇ ਹਮਾਇਤ ਦਾ ਇਜ਼ਹਾਰ ਕਰਦੇ ਨੇ। ਫਲੱਡ ਆਫ ਲਵ, ਪਿਆਰ ਦਾ ਹੜ੍ਹ ਹੈ। ਔਰ ਇਸ ਦੇ ਨਾਲ ਮੈਂ ਇਹ ਵੀ ਦੱਸਦੇ ਹਾਂ ਕਿ ਕੱਲ ਬੇਸ਼ੱਕ ਅਸੀਂ ਆਪਣੇ ਦਰਸ਼ਕਾਂ ਦੀ ਫਰਮਾਇਸ਼ ਦੇ ਉੱਤੇ ਪੰਜਾਬ ਪ੍ਰਧਾਨ ਸੌਂਗ ਜਿਹੜਾ ਲਾਹੌਰੀਆਂ ਨੇ ਗਾਇਆ ਸੀ ਉਹ ਅਸੀਂ ਜਿਹੜਾ ਪਹਿਲੇ ਸੈਗਮੈਂਟ 'ਚ ਪਲੇ ਕੀਤਾ, ਲੇਕਿਨ ਜਿਉਂ ਹੀ ਸਾਡੀ ਵੀਡੀਓ ਅਪਲੋਡ ਹੋਣ ਲਈ YouTube ਤੇ ਗਈ ਉਹਨਾਂ ਨੇ ਕਾਪੀਰਾਈਟ ਇਤਰਾਜ਼ ਕੀਤਾ। ਹਾਲਾਂਕਿ ਫੇਸਬੁੱਕ ਤੇ ਤਾਂ ਉਹ ਚੱਲਿਆ, ਸਾਡੇ ਬਾਕੀ ਗੈਜਟਸ ਤੇ ਵੀ ਚੱਲਿਆ। ਫਿਰ ਸਾਨੂੰ ਉਸ ਨੂੰ ਜਿਹੜਾ ਹੈ ਉਹ ਟ੍ਰਿਮ ਕਰਨਾ ਪਿਆ, ਯਾਨੀ ਉਸ ਚੋਂ ਕੱਢਣਾ ਪਿਆ, ਫਿਰ ਹੀ ਅਸੀਂ ਆਪਣਾ ਪ੍ਰੋਗਰਾਮ ਅਪਲੋਡ ਕਰ ਸਕੇ। ਸੋ ਅਸੀਂ ਕਾਪੀਰਾਈਟ ਲਈ ਰੀਚ ਕਰਨ ਲਈ ਉਹਨਾਂ ਤੱਕ ਪਹੁੰਚ ਕੀਤੀ ਹੈ, ਪ੍ਰੋਡਿਊਸਰਸ ਤੱਕ, ਔਰ ਉਹਨਾਂ ਦਾ ਭਰਵਾਂ ਹੁੰਗਾਰਾ ਸੀ ਜਾਂ ਪੋਜ਼ਿਟਿਵ ਹੁੰਗਾਰਾ ਹੈ। ਸੋ ਜਦੋਂ ਹੀ ਸਾਨੂੰ ਉੱਥੋਂ ਕਲੀਅਰੈਂਸ ਮਿਲੀ ਉਸ ਤੋਂ ਬਾਅਦ ਅਸੀਂ ਫਿਰ YouTube ਦੇ ਆਪਣੇ ਵਿਊਅਰਸ ਦੇ ਲਈ ਪਲੇ ਕਰਾਂਗੇ। ਹਾਲਾਂਕਿ ਉਹ 4 ਚੁਫੇਰੇ ਅਵੇਲੇਬਲ ਹੈ ਔਰ ਇਸ ਵੇਲੇ ਟਾਕ ਆਫ ਦਾ ਟਾਊਨ ਹੈ। ਅੱਜ ਦਾ ਪ੍ਰੋਗਰਾਮ ਅਸੀਂ ਉਸ ਬਹਾਦਰ ਮਾਤਾ ਦੇ ਨਾਂ ਕਰਦੇ ਹਾਂ, ਮਾਤਾ ਉਪਕਾਰ ਕੌਰ ਜੀ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਉਹਨਾਂ ਦੇ ਮਾਤਾ ਜੀ ਜਿਹੜੇ ਕਿ ਪਿਛਲੇ ਦਿਨੀ ਚੜ੍ਹਾਈ ਕਰ ਗਏ। ਦਵਿੰਦਰਪਾਲ ਸਿੰਘ ਭੁੱਲਰ ਤਾਂ ਜਿਨ੍ਹਾਂ ਦਾ ਕੇਸ ਇੰਟਰਨੈਸ਼ਨਲ ਲੈਵਲ ਦਾ ਕੇਸ ਬਣਿਆ, ਸਾਡੇ ਬਹਾਦਰ ਯੋਧੇ ਰਹੇ ਨੇ ਸਟਰਗਲ ਦੇ। ਫਿਰ ਜਦੋਂ ਉਹ ਜਰਮਨੀ ਦੇ ਵਿੱਚ ਆਏ, ਕਿਵੇਂ ਉਹਨਾਂ ਨੂੰ ਡਿਪੋਰਟ ਕੀਤਾ ਗਿਆ, ਕਿਵੇਂ ਝੂਠਾ ਕੇਸ ਜਿਸ ਦੇ ਵਿੱਚ ਜਿਹੜੇ 133-34 ਉਹਨਾਂ ਨੇ ਗਵਾਹ ਲਿਆ ਕੇ ਖੜੇ ਕੀਤੇ ਸਪੈਸ਼ਲ ਕੋਰਟ ਦੇ ਵਿੱਚ, ਉਹ ਸਾਰੇ ਹੀ ਜਿਹੜੇ ਨੇ ਉਹ ਮੁਕਰੇ। ਲੇਕਿਨ ਇਹਦੇ ਬਾਵਜੂਦ ਜਿਵੇਂ ਅਫਜ਼ਲ ਗੁਰੂ ਨੂੰ ਫਾਂਸੀ ਦੇਣ ਲੱਗੇ, ਜੱਜ ਨੇ ਕਿਹਾ ਸੀ ਕਿ ਬੇਸ਼ੱਕ ਐਵੀਡੈਂਸ ਹੋਏ ਨਾ ਹੋਏ, ਜਿਹੜੀ ਕਲੈਕਟਿਵ ਕੌਨਸ਼ੀਅਸ ਹੈ ਮੈਜੋਰਿਟੀ ਦੀ, ਉਹਨੂੰ ਸੈਟਿਸਫਾਈ ਕਰਨ ਦੇ ਲਈ ਸਾਨੂੰ ਜਿਹੜਾ ਕੁਛ ਕਰਨਾ ਪਏਗਾ, ਔਰ ਉਹਨਾਂ ਨੇ ਮੌਤ ਦੀ ਸਜ਼ਾ ਸੁਣਾਈ। ਸੋ ਇਵੇਂ ਹੀ
ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਵੀ ਜਿਹੜੀ ਹੈ ਮੌਤ ਦੀ ਸਜ਼ਾ ਦਿੱਤੀ ਗਈ। ਜੀ ਹਾਲਾਂਕਿ ਉਸ ਵੇਲੇ ਸੁਪਰੀਮ ਕੋਰਟ ਦਾ ਜਿਹੜਾ ਉਸ ਪੈਨਲ 'ਚ ਜਸਟਿਸ ਕਾਟਜੂ ਮਾਰਕੰਡੇ ਪ੍ਰੀਜ਼ਾਈਡ ਕਰ ਰਿਹਾ ਸੀ, ਉਹਨੇ ਇਸ ਦੇ ਅਗੇਂਸਟ ਜਿਹੜਾ ਉਹ ਕਿਹਾ, ਉਹਨਾਂ ਨੇ ਕਿਹਾ ਜੀ ਕੋਈ ਐਵੀਡੈਂਸ ਨਹੀਂ ਹੈ ਔਰ ਇਹਨੂੰ ਜਿਹੜਾ ਜਾਣ ਦੇਣਾ ਚਾਹੀਦਾ ਹੈ। ਲੇਕਿਨ ਲੰਬੀ ਪ੍ਰੋਸੈਸ, ਫਿਰ ਇਵੈਂਚੁਅਲੀ ਹਸਪੀਟਲ 'ਚ ਜਿਹੜੇ ਜੇਲ੍ਹਾਂ ਦੇ ਰੱਖ ਕੇ ਉਹਨਾਂ ਨੂੰ ਕਿਵੇਂ ਬਿਮਾਰ ਕੀਤਾ ਗਿਆ, ਅਜੇ ਵੀ ਉਹ ਪੈਰੋਲ ਤੇ ਆਉਂਦੇ ਨੇ ਔਰ ਇਹਦੇ ਬਾਵਜੂਦ ਇਹ 550 ਸਾਲਾਂ ਦੇ ਮੌਕੇ ਮੁਕੰਮਲ ਰਿਹਾਈਆਂ ਦੀ ਗੱਲ ਵੀ ਕੀਤੀ ਗਈ, ਪਰ ਸਾਰੀ ਜ਼ਿੰਦਗੀ ਇਸ ਪਾਸੇ ਲੰਘ ਗਈ। ਔਰ ਇਹੀ ਨਹੀਂ, ਮਾਤਾ ਉਪਕਾਰ ਕੌਰ ਜਿਹੜੇ ਖੁਦ ਇੱਕ ਚੰਗੇ ਅਹੁਦੇ ਤੇ ਤਾਇਨਾਤ ਸਨ, ਪ੍ਰੋਫੈਸਰ ਭੁੱਲਰ ਦੇ ਪਿਤਾ ਜੀ ਵੀ ਨੌਕਰੀ, ਬਹੁਤ ਅੱਛੀ ਨੌਕਰੀ ਸੀ ਉਹਨਾਂ ਦੀ, ਲੇਕਿਨ ਜਿਵੇਂ ਇਹਨਾਂ ਦੇ ਦਵਿੰਦਰਪਾਲ ਸਿੰਘ ਭੁੱਲਰ ਦੇ ਪਿਤਾ ਜੀ ਯਾਨੀ ਮਾਤਾ ਉਪਕਾਰ ਕੌਰ ਦੇ ਹਸਬੈਂਡ, ਉਹਨਾਂ ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਟਾਰਚਰ ਕਰਕੇ ਮਾਰਿਆ ਗਿਆ। ਉਹਨਾਂ ਦੀ ਭੈਣ ਦੇ ਹਸਬੈਂਡ ਜੀਜਾ, ਉਸ ਦਾ ਜਿਹੜਾ ਉਹਨਾਂ ਦਾ ਮਰਡਰ ਕੀਤਾ ਗਿਆ। ਔਰ ਇੰਨੇ ਸ਼ੌਕ ਦੇ ਬਾਵਜੂਦ, ਇੰਨਾ ਜ਼ਿੰਦਗੀ 'ਚ ਇਹ ਸਭ ਕੁਝ ਵਾਪਰਨ ਦੇ ਬਾਵਜੂਦ ਮਾਤਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ। ਔਰ ਉਹਨਾਂ ਦਾ ਇੱਕ ਬੇਟਾ ਇੱਥੇ ਯੂਬਾ ਸਿਟੀ ਜਿਹੜੇ ਨੇ ਉਹ ਰਹਿੰਦੇ ਨੇ, ਸੋ ਉਹਨਾਂ ਦੇ ਕੋਲ ਉਹ ਆਏ ਹੋਏ ਸੀ। ਸੋ ਬਜ਼ੁਰਗ ਸੀ, ਕੁਛ ਦੇਰ ਤੋਂ, ਕੁਛ ਮਹੀਨਿਆਂ ਤੋਂ ਬਿਮਾਰ ਚੱਲ ਰਹੇ ਸੀ। ਸੋ ਉਹਨਾਂ ਨੇ ਜਿਹੜਾ ਅਖੀਰਲਾ ਸਾਹ ਅਮਰੀਕਾ ਦੀ ਧਰਤੀ ਤੇ ਹੀ ਲਿਆ। ਸੋ ਮੈਂ ਸਮਝਦਾ ਵੀ ਬਹੁਤ ਵਾਰ ਅਸੀਂ ਆਪਣੇ ਰੋਜ਼ਾਨਾ ਜੀਵਨ ਦੇ ਵਿੱਚ ਆਪਣੇ ਬੱਚੇ ਬੱਚੀਆਂ ਦੇ ਭਵਿੱਖ ਨੂੰ ਲੈ ਕੇ, ਜਾਂ ਕਈ ਵਾਰ ਉਹਨਾਂ ਦੇ ਅੱਗੋਂ ਬੱਚਿਆਂ ਦੇ ਭਵਿੱਖ ਨੂੰ ਲੈ ਕੇ ਚਿੰਤਤ ਹੁੰਦੇ ਆ, ਪਰ ਸਾਡੀ ਨਜ਼ਰ 'ਚ ਇਹ ਸਾਡੀਆਂ ਮਾਵਾਂ, ਸਾਡੇ ਪਿਤਾ, ਸਾਡੀਆਂ ਭੈਣਾਂ, ਭਰਾ, ਉਹ ਘਰ ਜਿਨ੍ਹਾਂ ਨੇ ਆਪਣੇ ਚਿਰਾਗ ਦਿੱਤੇ, ਸ਼ਹੀਦੀਆਂ ਪਾਈਆਂ ਔਰ ਜਿਹੜੇ ਲਗਾਤਾਰਤਾ ਨਾਲ ਇਸ ਸੰਘਰਸ਼ ਦੇ ਨਾਲ ਖਲੋਤੇ ਨੇ, ਸਾਡਾ ਜ਼ਰੂਰ ਉਹਨਾਂ ਵੱਲ ਧਿਆਨ ਵੀ ਜਾਣਾ ਚਾਹੀਦਾ ਹੈ, ਉਹਨਾਂ ਨੂੰ ਸਾਨੂੰ ਯਾਦ ਵੀ ਕਰਨਾ ਚਾਹੀਦਾ, ਕਿਉਂਕਿ ਇਹੀ ਅਲਟੀਮੇਟਲੀ ਸਾਡੀ ਮੋਟੀਵੇਸ਼ਨ ਨੇ, ਸਾਡੀ ਇਨਸਪੀਰੇਸ਼ਨ ਨੇ। ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਾਤਾ ਉਪਕਾਰ ਕੌਰ ਉਹਨਾਂ ਨੂੰ ਸਤਿਗੁਰੂ ਆਪਣੇ ਚਰਨਾਂ 'ਚ ਨਿਵਾਸ ਦੇਣ। ਔਰ ਜਿਹੜੀ ਕੌਮ ਦੇ ਲਈ ਉਹਨਾਂ ਨੇ ਆਪਣਾ ਪਤੀ, ਆਪਣਾ ਜੀਜਾ ਔਰ ਆਪਣੇ ਪੁੱਤਰ ਦੀ ਸਮੁੱਚੀ ਜਵਾਨੀ, ਕਿਉਂਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਇੰਜੀਨੀਅਰ ਨੇ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਦੇ ਵਿੱਚ ਪ੍ਰੋਫੈਸਰ ਦੇ ਤੌਰ ਤੇ ਪੜ੍ਹਾਉਂਦੇ ਸੀ। ਜਦੋਂ ਕਿ ਇਹ ਜੂਨ 84 ਦਾ ਘੱਲੂਘਾਰਾ ਵਾਪਰਦਾ, ਤੇ ਫਿਰ ਕਿਵੇਂ, ਜਿਵੇਂ ਅੱਜ ਜੇ ਅਸੀਂ ਦੇਖੀਏ ਕਿ 30 ਮਿਲੀਅਨ ਸਿੱਖ ਕੌਮ, ਜਿਹੜਾ ਕੋਈ ਜਿੱਥੇ ਮਰਜ਼ੀ ਬੈਠਾ ਹੈ, ਉਹਨਾਂ ਦਾ ਦਿਲ ਦਿੱਲੀ ਦੇ ਨਾਲ ਧੜਕ ਰਿਹਾ, ਦਿੱਲੀ ਦੇ ਮੋਦੀ ਬ੍ਰਾਂਡ ਦੇ ਨਾਲ ਨਹੀਂ, ਦਿੱਲੀ ਦੀਆਂ ਬਰੂਹਾਂ ਤੇ ਬੈਠੇ ਆਪਣੇ ਬਾਪੂਆਂ, ਆਪਣੇ ਮਾਤਾਵਾਂ, ਆਪਣੀਆਂ ਭੈਣਾਂ, ਜਿਹੜੇ ਬਿਲਕੁਲ ਇੰਨੀ ਜਿਹੜੀ ਹੈ ਅੱਤ ਦੀ ਠੰਡ ਦੇ ਬਾਵਜੂਦ ਜੋਸ਼ ਦੇ ਵਿੱਚ, ਚੜ੍ਹਦੀ ਕਲਾ ਦੇ ਵਿੱਚ, ਔਰ ਇਸ ਭਾਵਨਾ ਦੇ ਨਾਲ ਕਿ ਅਸੀਂ ਦਿੱਲੀ ਜਿੱਤ ਕੇ ਮੁੜਾਂਗੇ। ਸੋ ਇਹ ਕਿਉਂਕਿ ਅੱਜ ਅਜੋਕੀ ਜਨਰੇਸ਼ਨ ਨੇ ਸਿਰਫ ਇਹੀ ਪਾਰਟ ਦੇਖਿਆ, ਕਿਉਂਕਿ 36 ਸਾਲ ਬਾਅਦ ਇਸ ਵੇਲੇ 30 ਮਿਲੀਅਨ ਸਿੱਖ ਕੌਮ ਦਾ ਬੈਸਟ, ਜਿਹਨੂੰ ਅਸੀਂ ਖਾਸਾ ਕਹਿੰਦੇ ਹਾਂ, ਉਸ ਦੀ ਸਪੈਸ਼ਲਿਟੀ, ਉਹ ਸਾਰੀਆਂ ਹੀ ਚੀਜ਼ਾਂ ਗੁਣ ਬਾਹਰ ਆਏ ਨੇ। ਲੇਕਿਨ ਸਾਡੀ ਜਨਰੇਸ਼ਨ ਜਿਸ ਨੇ ਜੂਨ 84 ਦਾ ਘੱਲੂਘਾਰਾ ਦੇਖਿਆ, ਜਿਹੜਾ ਵਰਸਟ ਜੇ ਕੌਮੀ ਇਤਿਹਾਸ ਦੇ ਵਿੱਚ ਦੇਖੀਏ ਕਿ 18ਵੀਂ ਸਦੀ ਤੋਂ ਬਾਅਦ 222 ਸਾਲ ਬਾਅਦ ਇਸ ਕਿਸਮ ਦਾ ਘੱਲੂਘਾਰਾ ਵਰਤਾਇਆ ਗਿਆ, ਕਿਉਂਕਿ ਇਹ ਉਹੀ ਪੀਰੀਅਡ ਸੀ ਕਦੇ ਅਸੀਂ 1762 ਦੀ ਗੱਲ ਕਰਦੇ ਹਾਂ, 1762 ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ, ਵੱਡਾ ਘੱਲੂਘਾਰਾ ਕੀਤਾ, ਕੁੱਪ ਤੇ ਰਹੀੜੇ ਮਲੇਰਕੋਟਲੇ ਦੇ ਨੇੜੇ ਜਿਹੜੇ ਹੈ, ਔਰ ਜਿਹਦੇ 'ਚ ਇੱਕ ਦਿਨ 'ਚ 40-50 ਹਜ਼ਾਰ ਦੇ ਕਰੀਬ ਸਿੱਖ ਬਜ਼ੁਰਗ, ਬੱਚੇ ਬੱਚੀਆਂ ਔਰ ਨੌਜਵਾਨ ਮਾਰੇ ਗਏ, ਔਰ ਦਰਬਾਰ ਸਾਹਿਬ ਨੂੰ ਢਾਹ ਕੇ ਬਿਲਕੁਲ ਲੈਵਲ ਕਰ ਦਿੱਤਾ ਗਿਆ ਸੀ। 1772 ਦੀ ਗੱਲ ਹੈ। ਔਰ ਫਿਰ ਅਸੀਂ ਦੇਖਦੇ ਹਾਂ ਕਿ ਹੁਣ ਤੁਸੀਂ ਉਸ ਨੂੰ 1984 ਤੱਕ ਲੈ ਆਓ ਕਿ ਕਿੰਨਾ ਲੰਬਾ ਵਕਤ ਤੋਂ ਬਾਅਦ, ਉਦੋਂ ਇੱਕ ਡਿਫਰੈਂਟ ਕਿਸਮ ਦੀਆਂ ਸੁਸਾਇਟੀ ਸਨ, ਹਮਲਾਵਰ ਲੁੱਟਮਾਰ ਲਈ ਆਉਂਦੇ ਸਨ, ਜਾਂ ਉਹਨਾਂ ਨੂੰ ਜਿਹੜਾ ਰੈਜ਼ਿਸਟ ਕਰਦਾ ਸੀ, ਬਗਾਵਤ ਕਰਦਾ ਸੀ, ਉਹਦਾ ਨਾਮੋ ਨਿਸ਼ਾਨ ਮਿਟਾਉਣ ਤੱਕ ਉਹ ਜਾਂਦੇ ਸਨ। ਉਹ ਤਾਂ ਉਹਨਾਂ ਭਾਵਨਾਵਾਂ ਤੋਂ ਪ੍ਰੇਰਿਤ ਸਨ। ਪਰ ਜੋ ਕੁਝ 36 ਸਾਲ ਪਹਿਲਾਂ ਜੂਨ 84 ਦੇ ਪਹਿਲੇ ਹਫ਼ਤੇ ਇੱਕ ਸੋ ਕਾਲਡ ਲਾਰਜੈਸਟ ਡੈਮੋਕ੍ਰੇਸੀ ਔਨ ਦਿਸ ਪਲੈਨਟ ਭਾਰਤ ਵੱਲੋਂ ਕੀਤਾ ਗਿਆ ਆਪਣੇ ਲੋਕਾਂ ਦੇ ਖਿਲਾਫ,
ਔਰ ਉਹ ਕੌਮ ਜਿਸ ਨੇ ਕੁਰਬਾਨੀਆਂ ਕੁਰਬਾਨੀਆਂ ਕੁਰਬਾਨੀਆਂ, ਸਾਡਾ 4 ਸਦੀਆਂ ਦੀ ਲੈਗੇਸੀ ਹੈ, ਜਿਨ੍ਹਾਂ ਨੂੰ ਇਸ ਤਖਤ ਤੇ ਬਿਠਾਉਣ ਲਈ ਸਭ ਤੋਂ ਵੱਡਾ, ਔਰ ਇਹ ਡਰਾਮੇਬਾਜ਼ ਮੋਦੀ ਜਦੋਂ ਪਰਸੋਂ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਨੂੰ ਜਿਹੜੀ ਉਹਨਾਂ ਦੀ ਸ਼ਹਾਦਤ ਨੂੰ ਟ੍ਰਿਬਿਊਟ ਦੇ ਰਿਹਾ ਸੀ ਤੇ ਕਹਿ ਰਿਹਾ ਸੀ ਜੀ ਇਹਨਾਂ ਦੀ ਵਜ੍ਹਾ ਕਰਕੇ ਹੀ ਸਾਡੇ ਕੋਲ ਤਾਜ ਹੈ। ਹੁਣ ਇੱਕ ਪਾਸੇ ਇਹ ਹਾਲ ਹੈ, ਦੂਸਰੇ ਪਾਸੇ ਅਕਿਰਤ ਘਣਤਾ ਦੀ ਸਿਖਰ ਇਹ ਹੈ ਕਿ ਇੰਦਰਾ ਗਾਂਧੀ ਨੇ ਜਦੋਂ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਦਰਬਾਰ ਸਾਹਿਬ ਤੇ ਔਰ ਮੁਕੰਮਲ ਤਬਾਹ ਕੀਤਾ ਅਕਾਲ ਤਖਤ ਨੂੰ, ਹਜ਼ਾਰਾਂ ਸਿੱਖਾਂ ਦਾ ਖੂਨ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਡੋਲਿਆ ਗਿਆ, ਤੇ ਇਹੀ ਪਾਰਟੀ ਬੀਜੇਪੀ ਨੇ ਜਿਹੜਾ ਉਹਨਾਂ ਦੀ ਐਗਜ਼ੈਕਟਿਵ ਨੇ ਮਤਾ ਪਾਸ ਕਰਕੇ ਕਿਹਾ ਕਿ ਇਹ ਤੋਂ 6 ਮਹੀਨੇ ਪਹਿਲੇ ਹੋਣਾ ਚਾਹੀਏ था ਕਿ ਭਾਈ ਤੁਸੀਂ ਇਹ ਬਹੁਤ ਵਧੀਆ ਕੀਤਾ ਹੈ। ਇੰਦਰਾ ਗਾਂਧੀ ਨੂੰ ਦੁਰਗਾ ਦਾ ਖਿਤਾਬ ਵੀ ਅਟਲ ਬਿਹਾਰੀ ਵਾਜਪਾਈ ਨੇ ਦਿੱਤਾ ਸੀ, ਔਰ ਅੱਜ ਤੱਕ ਤੁਸੀਂ ਇਹਨਾਂ 6 ਸਾਲਾਂ ਦੇ ਪੀਰੀਅਡ 'ਚ ਮੋਦੀ ਦੇ ਮੂੰਹੋਂ ਜਾਂ ਕਿਤੇ ਵੀ ਤੁਸੀਂ ਇੰਦਰਾ ਗਾਂਧੀ ਦੇ ਖਿਲਾਫ ਇੱਕ ਲਫ਼ਜ਼ ਵੀ ਨਹੀਂ ਸੁਣੋਗੇ। ਉਹਨੂੰ ਰਾਜੀਵ ਗਾਂਧੀ ਨੂੰ ਕਹਿਣ, ਕਿਉਂਕਿ ਉਹਦੇ ਲਈ ਉਹਨਾਂ ਨੇ ਰਾਹੁਲ ਗਾਂਧੀ ਜਾਂ ਸੋਨੀਆ ਨੂੰ ਟਾਰਗੇਟ ਕਰਨਾ ਹੁੰਦਾ, ਜਾਂ ਨਹਿਰੂ ਦੇ ਖਿਲਾਫ ਕਹਿੰਦੇ ਨੇ, ਲੇਕਿਨ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਭਾਈ ਜੇ ਇਸ ਕੌਮ ਦੀ ਟਾਈਮ ਮੁਕਾਣੀ ਹੈ ਤੇ ਫਿਰ ਪਹਿਲਾਂ ਇਹਨਾਂ ਨੂੰ ਟੈਂਕਾਂ ਤੋਪਾਂ ਦੇ ਨਾਲ ਹਮਲਾ, ਔਰ ਫਿਰ ਉਸ ਤੋਂ ਬਾਅਦ ਅਗਲੇ 10 ਸਾਲ ਜੋ ਪੰਜਾਬ ਦੇ ਵਿੱਚ ਕੀਤਾ 84 ਤੋਂ 94 95 ਤੱਕ, ਕਿਉਂਕਿ ਸਾਡੇ ਇਸ ਪ੍ਰੋਗਰਾਮ ਨਾਲ ਜਿੱਥੇ ਯੰਗਰ ਜਨਰੇਸ਼ਨ ਵੀ ਜੁੜਦੀ ਹੈ, ਹਾਲਾਂ ਕੁਝ ਵੀਰਾਂ ਭੈਣਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਜੀ ਬਹੁਤ ਸਾਰੇ ਦੇਖੋ ਪੰਜਾਬ ਦੇ ਵਿੱਚ ਸਾਨੂੰ ਬੈਨ ਕੀਤਾ ਹੋਇਆ ਹੈ, YouTube ਤੇ ਸਾਡੀ ਰੀਚ ਨਹੀਂ ਹੈ। ਇੱਥੇ ਵੀ ਜਿਹੜੇ ਡਾਇਸਪੋਰਾ 'ਚ ਵੀ ਸਿੱਖ ਨੇ, ਉਹਨਾਂ ਦਾ ਇੱਕ ਵੱਡਾ ਹਿੱਸਾ ਇਹ ਸਮਝਦਾ ਹੈ ਕਿ ਉਹਨਾਂ ਦੇ ਉੱਤੇ ਇੰਡੀਅਨ ਏਜੰਸੀਆਂ ਜਿਹੜੀਆਂ ਨੇ ਉਹਨਾਂ ਨੇ ਅੱਖ ਰੱਖੀ ਹੋਈ ਹੈ। ਕੋਈ ਕਮੈਂਟ ਉਹ ਪੋਸਟ ਕਰਦੇ ਨੇ, ਕੋਈ ਦੂਸਰਾ, ਅਸੀਂ ਰੋਜ਼ਾਨਾ ਦੇਖਦੇ ਹਾਂ ਵੀ ਕਿੰਨੇ ਟਰੋਲਰ ਸਾਡੇ ਮਗਰ ਲੱਗੇ ਹੁੰਦੇ ਨੇ। ਸੋ ਇਹ ਵੀ ਇੱਕ ਕਾਰਨ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਜਿਹੜਾ ਇਸ ਖਾਲਿਸਤਾਨ ਦੇ ਕੌਜ਼ ਨਾਲ ਜਿਹੜੇ ਲੋਕ ਜਾਂ ਸਿੱਖ ਕੌਮ ਜੁੜੀ ਨਹੀਂ ਹੋਈ, ਔਰ ਸਾਡੀ ਵੀ ਇਹ ਕੋਸ਼ਿਸ਼ ਹੁੰਦੀ ਹੈ ਜਦੋਂ ਅਸੀਂ ਆਪਣੀਆਂ ਜਿਹਨੂੰ ਇੱਕ ਸਟਰੈਂਥਸ ਦੇਖੀਆਂ 30 ਸਾਲ ਪਹਿਲਾਂ, ਆਪਣੀਆਂ ਫਾਲਟ ਲਾਈਨਸ ਦੇਖੀਆਂ ਕਿ ਭਾਈ ਕਿੱਥੇ ਕਿੱਥੇ ਸਾਨੂੰ ਜਿਹੜਾ ਅਸੀਂ ਕਮਜ਼ੋਰ ਹੈ, ਤੇ ਮੈਨੂੰ ਹਮੇਸ਼ਾ ਇਸ ਗੱਲ ਦਾ ਅਹਿਸਾਸ ਸੀ ਕਿ ਅਲਟੀਮੇਟਲੀ ਜਿਹੜਾ ਇੱਕ ਹਿਸਟੋਰੀਕਲ ਬਲੰਡਰ ਸਾਡੀ ਲੀਡਰਸ਼ਿਪ ਨੇ 47 ਦੌਰ 'ਚ ਕੀਤਾ, ਪਰ ਉਸ ਤੋਂ ਬਾਅਦ ਵੀ ਜਿਨ੍ਹਾਂ ਦੇ ਹੱਥ ਪਾਵਰ ਆਈ ਉਹਨਾਂ ਨੇ ਐਸਾ ਐਂਟਾਈ ਮੁਸਲਮ, ਐਂਟਾਈ ਪਾਕਿਸਤਾਨ ਨੈਰੇਟਿਵ ਬਣਾਇਆ। ਉਹੀ ਟੈਕਸਟ ਬੁੱਕਸ ਦੇ ਵਿੱਚ ਉਹੀ ਬਹੁਤ ਸਾਰੇ ਸਾਡੇ ਜਿਹੜੇ ਕਥਾਵਾਚਕ ਜਾਂ ਪ੍ਰੀਚਰ ਉਸ ਕਿਸਮ ਦੀ ਲਾਈਨ ਨੂੰ ਹੀ ਟੋ ਕਰਦੇ ਰਹੇ, ਕਿਉਂਕਿ ਜੋ ਚੱਲ ਰਿਹਾ ਹੁੰਦਾ ਆਲੇ ਦੁਆਲੇ ਜੋ ਪਾਰਟ, ਇਵੇਂ ਹੀ ਪਾਕਿਸਤਾਨ ਦੇ ਵਿੱਚ ਵੀ ਜਿਨ੍ਹਾਂ ਨੇ ਨੈਰੇਟਿਵ ਬਣਾਇਆ, ਜਿਵੇਂ ਪਾਕਿਸਤਾਨ ਦੀ ਤਾਰੀਖ ਜਿਹੜੀ ਹੈ ਉਸ ਦੇ ਵਿੱਚ ਬੀਤੇ ਦਾ ਕੋਈ ਰੋਲ ਨਾ ਹੋਏ, ਹਾਲਾਂਕਿ ਉਹਨਾਂ ਦਾ ਪ੍ਰਾਈਡ ਹੈ। ਜੇ ਉਹ ਇੰਡਸ ਵੈਲੀ ਸਿਵਲਾਈਜੇਸ਼ਨ, ਹੜੱਪਾ, ਲਾਰਕਾਨਾ ਔਰ ਤਕਸ਼ਿਲਾ ਔਰ ਉਹ ਸਾਰੇ ਦੀ ਗੱਲ ਕਰਦੇ ਨੇ, ਬਲੈਸਡ ਲੈਂਡ ਹੈ ਕਿ ਭਾਈ ਜਿੱਥੇ ਉਹ ਸਿਵਲਾਈਜੇਸ਼ਨ, ਜਿੱਥੇ ਜਿਹਨੂੰ ਤੁਸੀਂ ਇਹ ਕਹੋ ਕਿ ਕ੍ਰੀਡਲ ਹੈ ਪਾਕਿਸਤਾਨ ਦੀ ਉਹ ਧਰਤੀ ਮੁੱਢਲੀਆਂ ਇਨਸਾਨੀ ਸਿਵਲਾਈਜੇਸ਼ਨਸ ਦੀ, ਕਿਉਂਕਿ ਇੱਕ ਜੇ ਚਾਈਨੀਜ਼ ਆਪਣੀ ਸਿਵਲਾਈਜੇਸ਼ਨ ਤੇ ਫਖਰ ਕਰਦੇ ਨੇ, ਮਾਇਆਨ ਸਾਊਥ ਅਮਰੀਕਾ ਵਾਲੇ, ਮੈਸੋਪੋਟਾਮੀਅਮ ਜਾਂ ਐਜਿਪਸ਼ੀਅਨ, ਤੇ ਜਿਹੜੀ ਇੰਡਸ ਵੈਲੀ ਸਿਵਲਾਈਜੇਸ਼ਨ 3000-4000 ਸਾਲ ਪਹਿਲਾਂ, ਉਹ ਮੋਸਟ ਐਡਵਾਂਸ ਸਿਵਲਾਈਜੇਸ਼ਨ ਸੀ। ਸੋ ਉਸ ਧਰਤੀ ਦੇ ਉੱਤੇ ਹੈ। ਲੇਕਿਨ ਹੁਣ ਮੈਂ ਉੱਥੇ ਵੀ ਦੇਖ ਰਿਹਾ ਕਿ ਜਿੱਥੇ ਬਹੁਤ ਸਾਰੇ ਉਹ ਹੁਣ ਫਖਰ ਮਹਿਸੂਸ ਕਰਦੇ ਨੇ ਪਾਸਟ ਨਾਲ ਵੀ, ਈਵਨ ਮਹਾਰਾਜਾ ਰਣਜੀਤ ਸਿੰਘ ਜਾਂ ਉਸ ਦੌਰ ਦੇ ਬਾਕੀ ਜਿਨ੍ਹਾਂ ਨੂੰ ਡਿਮਨਾਈਜ਼ ਕੀਤਾ ਹੋਇਆ ਸੀ, ਅੰਗਰੇਜ਼ਾਂ ਦਾ ਵੀ ਇਹ ਯਤਨ ਸੀ ਕਿ ਵੀ ਉਹਨਾਂ ਤੋਂ ਉਹਨਾਂ ਦਾ ਉਹ ਨੈਰੇਟਿਵ ਜਿਹਦੇ 'ਚੋਂ ਆਪਣੀ ਜ਼ਬਾਨ 'ਚ ਫਖਰ ਮਹਿਸੂਸ ਕਰਨ, ਆਪਣੀ ਬੋਲੀ 'ਚ, ਜਾਂ ਆਪਣੇ ਹੀਰੋਆਂ ਨੂੰ ਜਾਂ ਆਪਣੀ ਲੈਗੇਸੀ ਨੂੰ, ਉਹ ਜਿਹੜੇ ਸਾਰੇ ਐਂਗਲੋ ਪ੍ਰੋ ਬ੍ਰਿਟਿਸ਼ ਲੋਕਾਂ ਦੀ ਟ੍ਰੇਨਿੰਗ ਸੀ, ਮੈਂਟਲ ਟ੍ਰੇਨਿੰਗ ਸੀ, ਉਹ ਤਾਂ ਇਹੀ ਸੀ ਕਿ ਵੀ ਤੁਹਾਡੀ ਸਿਵਲਾਈਜੇਸ਼ਨ ਘਟੀਆ ਹੈ, ਤੁਸੀਂ ਲੋਕ ਜਾ ਲਓ, ਤੁਸੀਂ ਘਟੀਆ ਹੋ, ਔਰ ਅਸੀਂ ਆ ਕੇ ਤੁਹਾਨੂੰ ਸਿਵਲਾਈਜੇਸ਼ਨ ਸਿਖਾਈ ਹੈ। ਸਾਡਾ ਜਿਹੜਾ ਅਮਰੀਕਨ ਜਿਹੜਾ ਬ੍ਰਿਟਿਸ਼ ਪੈਟਰਨ ਹੈ ਉਹ ਸਭ ਤੋਂ ਵਧੀਆ ਹੈ। ਸੋ ਇਹ ਵੀ ਇੱਕ ਵੱਡਾ ਹਿੱਸਾ ਜਿਹਨੇ ਉਹ ਗੁਲਾਮੀ ਦੇ ਅਹਿਸਾਸ ਨੂੰ, ਇਹ ਗੁਲਾਮੀ ਜ਼ਰੂਰੀ ਨਹੀਂ ਹੈ ਕਿ ਵੀ ਜੇ ਤੁਹਾਡੇ ਹੱਥਾਂ 'ਚ ਹੱਥਕੜੀਆਂ ਹੋਣ, ਪੈਰਾਂ 'ਚ ਬੇੜੀਆਂ ਹੋਣ ਤਾਂ ਹੀ ਤੁਸੀਂ ਕੈਦੀ ਹੁੰਦੇ ਹੋ, ਜਾਂ ਥਾਟ ਦੀ ਗੁਲਾਮੀ, ਕਿਉਂਕਿ ਜੇ ਤੁਹਾਡੇ ਥਾਟ ਨੂੰ ਚੈੱਕ ਕਰ ਦਿੱਤਾ ਜਾਏ, ਤੁਹਾਡੀ ਸੋਚ, ਤੁਹਾਡੇ ਅਹਿਸਾਸ 'ਚ ਫਰੀडम ਕੱਢ ਲਈ ਜਾਏ। ਔਰ ਇਸੇ ਲਈ ਇੱਕ ਮੇਰੀ ਕੋਟ ਅਕਸਰ ਜਿਹੜੀ ਮੈਂ ਰਿਪੀਟ ਕਰਦਾ ਕਿ ਗੁਲਾਮ ਉਹ ਬਣਦਾ ਜੋ ਗੁਲਾਮ ਰਹਿਣਾ ਚਾਹੁੰਦਾ।
ਜੋ ਗੁਲਾਮ ਨਹੀਂ ਰਹਿਣਾ ਚਾਹੁੰਦਾ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਔਰ ਦੂਸਰਾ ਮੇਰਾ ਕਹਿਣਾ ਹੁੰਦਾ ਹੈ ਕਿ ਹਾਰ ਜਾਣ ਤੇ ਹਾਰ ਮੰਨ ਲੈਣ 'ਚ ਬੜਾ ਫਰਕ ਹੁੰਦਾ। ਤੁਸੀਂ ਹਾਰ ਸਕਦੇ ਹੋ ਸੁਪੀਰੀਅਰ ਐਨੇਮੀ, ਸੁਪੀਰੀਅਰ ਵੈਪਨ, ਉਹਨਾਂ ਦੇ ਟੈਕਟਿਕ ਜਾਂ ਕੋਈ ਹੋਰ ਸਾਜ਼ਿਸ਼, ਲੇਕਿਨ ਤੁਸੀਂ ਉਦੋਂ ਹਾਰਦੇ ਹੋ ਜਦੋਂ ਤੁਸੀਂ ਹਾਰ ਮੰਨਦੇ ਹੋ। ਔਰ ਮੈਂ ਇਹ ਮਹਿਸੂਸ ਕਰਦਾ ਹਾਂ ਕਿ ਭਾਈ ਅੱਜ ਜੋ ਕੁਛ ਅਸੀਂ ਕਿਸਾਨ ਸੰਘਰਸ਼ ਦੇ ਨਾਂ ਥੱਲੇ ਦੇਖ ਰਹੇ ਹਾਂ, ਇਹ ਉਹ ਡਿਫਾਈਂਸ ਹੈ। ਇਹ ਹੈ ਕਿ ਬੇਸ਼ੱਕ ਹਕੂਮਤ ਨੇ ਸਮਝਿਆ ਕਿ ਉਹਨਾਂ ਨੇ ਟੈਂਕਾਂ ਤੋਪਾਂ ਨਾਲ ਸਾਡਾ ਮੁਕੱਦਸ ਅਕਾਲ ਤਖਤ ਢਾਇਆ, ਪੰਜਾਬ ਚੋਂ ਇੱਕ ਜਨਰੇਸ਼ਨ ਮੁਕਾ ਦਿੱਤੀ, ਇੱਕ ਜਿਹੜੀ ਡੀਜਨਰੇਟ ਕਲਚਰ ਦੇ ਹਵਾਲੇ ਕਰਕੇ ਡਰੱਗਸ ਦੇ ਹਵਾਲੇ ਕਰ ਦਿੱਤੀ, ਉਹ ਖੌਫ, ਉਹ ਬੇਰੁਜ਼ਗਾਰੀ, ਇਕਨੋਮਿਕਲ ਜੈਨੋਸਾਈਡ ਦੀ ਲਾਈਨ, ਪੰਜਾਬ ਦੀ ਜਵਾਨੀ ਜਿਹੜੀ ਹੈ ਉਹ ਪੰਜਾਬ ਛੱਡ ਕੇ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ, ਅਮਰੀਕਾ, ਯੂਕੇ ਉਧਰ ਵੱਲ ਮੂੰਹ ਕੀਤਾ। ਉਹਨਾਂ ਨੂੰ ਲੱਗਾ ਵੀ ਅਸੀਂ ਡੈਮੋਗ੍ਰਾਫਿਕ ਚੇਂਜ ਵੀ ਕਰਾਂਗੇ। ਉਹਨਾਂ ਨੂੰ ਹੁਣ ਲੱਗਦਾ ਸੀ ਕਿ 36 ਸਾਲ ਹੋ ਗਏ ਨੇ, ਖਾਲਿਸਤਾਨ ਲਫ਼ਜ਼ ਨੂੰ ਵੀ ਅਸੀਂ ਡਿਮੋਨਾਈਜ਼ ਕੀਤਾ, ਅੱਤਵਾਦ ਦੇ ਖਾਤੇ 'ਚ ਹਰ ਚੀਜ਼ ਨੂੰ ਪਾਇਆ, ਤੇ ਹੁਣ ਇਹ ਫਾਈਨਲ ਇਹ ਜਿਹੜਾ ਉਹ ਔਨਸਲੌਟ ਕਰੋ ਤੇ ਇਹਨਾਂ ਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਮਜ਼ਦੂਰ ਬਣਾ ਦਿਓ। ਔਰ ਇਹ ਅਡਾਨੀ ਅੰਬਾਨੀ ਇਹ ਜਿਹੜੀ ਲਾਈਨ 2015 ਤੋਂ ਜਿਸ ਦੀ ਇਹਨਾਂ ਨੇ ਸ਼ੁਰੂਆਤ ਕਰ ਦਿੱਤੀ ਸੀ, ਬਲੂ ਪ੍ਰਿੰਟ ਇਹਨਾਂ ਦਾ ਤਿਆਰ ਸੀ, ਉਹਨਾਂ ਨੇ ਜਦੋਂ ਜਿਹਨੂੰ ਇਹ ਖੁਦ ਹੀ ਕਹਿੰਦਾ ਹੈ ਕਿ ਆਪਦਾ ਮੇ ਵੀ ਅਫਸਰ ਢੂੰਡੋ, ਕਿਵੇਂ ਇਹਨਾਂ ਨੇ। ਔਰ ਮੈਂ ਕਈ ਵਾਰ ਕੁਝ ਚੀਜ਼ਾਂ ਇਹ ਦੇਖਦਾ ਕਿ ਵੀ ਕਿੰਨਾ ਇੰਪੋਰਟੈਂਟ ਹੈ ਜਦੋਂ ਇਹ ਤਰੀਕਾਂ ਚੁਣਦੇ ਨੇ ਕੋਈ ਕੰਮ ਕਰਨ ਲਈ, ਇਹ ਜਿਹਨੂੰ ਇਹਨਾਂ ਨੇ ਸਫ਼ਰ ਕਰਾਉਣਾ ਹੁੰਦਾ ਹੈ ਉਹਨੂੰ ਹੋਰ ਵੀ ਤਕਲੀਫ ਦਿੰਦੇ ਨੇ। ਹੁਣ ਜੇ 5 ਅਗਸਤ 2019 ਨੂੰ ਇਹਨਾਂ ਨੇ ਆਈਨੀ ਗੁੰਡਾਗਰਦੀ ਕਰਕੇ ਜੰਮੂ ਕਸ਼ਮੀਰ ਦਾ ਵਜੂਦ ਮਿਟਾ ਦਿੱਤਾ ਸਟੇਟ ਦੇ ਨਾਤੇ, ਔਰ ਉੱਥੇ ਮਿਲੀਅਨ ਫੌਜ ਰੱਖੀ ਹੋਈ ਹੈ, ਤੇ 5 ਅਗਸਤ 2020 ਨੂੰ ਜਦੋਂ ਕਿ ਕਸ਼ਮੀਰ ਔਰ ਦੁਨੀਆ ਭਰ 'ਚ ਇਹ ਯਾਦ ਕੀਤਾ ਜਾਣਾ ਸੀ ਕਿ ਭਾਈ ਇਹਨਾਂ ਨੇ ਕਿਸ ਕਿਸਮ ਦੇ ਜ਼ੁਲਮ ਕੀਤੇ ਨੇ ਔਰ ਕਰ ਰਹੇ ਨੇ, ਇਹਨਾਂ ਨੇ 5 ਅਗਸਤ 2020 ਦਾ ਦਿਨ ਚੁਣਿਆ ਰਾਮ ਮੰਦਰ ਦਾ ਸ਼ਿਲਾਨਿਆਸ। ਪਰ ਉਹਦਾ ਕਈ ਵਾਰੀ ਉਸ ਦਾ ਸ਼ਿਲਾਨਿਆਸ ਕਰ ਚੁੱਕੇ ਨੇ, ਕਈ ਵਾਰੀ ਇੱਟਾਂ ਦੁਨੀਆ ਭਰ ਚੋਂ ਇਕੱਠੀਆਂ ਕਰਾਈਆਂ, ਪਰ ਇਹ ਦੱਸਣ ਦੇ ਲਈ ਡਾਈਵਰਜਨ। ਫਿਰ ਇਸੇ ਤਰ੍ਹਾਂ ਅਸੀਂ ਗੱਲ ਕੀਤੀ ਸੀ ਕਿ ਜੇ 9 ਨਵੰਬਰ 2019 ਨੂੰ ਇਮਰਾਨ ਖਾਨ ਸਾਹਿਬ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਉਦਘਾਟਨ ਕਰਦੇ ਨੇ, 72 ਸਾਲ ਦੀਆਂ ਸਿੱਖਾਂ ਦੀਆਂ ਦੁਆਵਾਂ ਉਸ ਨੂੰ ਫਲ ਲੱਗਦਾ ਹੈ, ਤੇ ਐਨ ਉਹੀ ਦਿਨ ਹੈ, ਵੀਕਐਂਡ ਹੈ, ਸੁਪਰੀਮ ਕੋਰਟ ਖਿਲਾ ਕੇ ਉਸ ਦਿਨ ਇਹ ਫੈਸਲਾ ਕਰਾਇਆ ਜਾਂਦਾ ਹੈ ਕਿ ਬਾਬਰੀ ਮਸਜਿਦ ਜਿਹੜੀ ਹੈ ਮਸਜਿਦ ਨਹੀਂ ਹੈ ਮੰਦਰ ਹੈ, ਔਰ ਇਹਨਾਂ ਨੂੰ ਇਹ ਬਣਾਉਣ ਦੀ ਆਗਿਆ ਦਿਓ। ਔਰ ਮੈਂ ਇਸੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਜਦੋਂ ਇਹਨਾਂ ਨੇ 6 ਦਸੰਬਰ 1992 ਨੂੰ ਬਾਬਰੀ ਮਸਜਿਦ ਢਾਈ ਸੀ, ਉਹ ਵੀ ਉਹੀ ਦਿਨ ਸੀ ਜਿੱਦਣ ਡਾਕਟਰ BR ਅੰਬੇਦਕਰ ਦੀ ਡੈਥ ਐਨੀਵਰਸਰੀ ਸੀ। ਔਰ ਕਿਉਂਕਿ ਉਹਨੂੰ ਪਰਿਵਰਤਨ ਦੇ ਤੌਰ ਤੇ ਦੇਖਿਆ ਜਾਂਦਾ ਹੈ, ਡਾਕਟਰ ਅੰਬੇਦਕਰ ਜਿਹਨੇ ਚੈਲੰਜ ਕੀਤਾ ਇਹਨਾਂ ਦੇ ਸਾਰੇ ਹੀ ਉਹਨਾਂ ਦੇ ਵੇਦ ਉਹ ਤਾਂ ਕਹਿੰਦੇ ਸੀ ਜਦੋਂ ਤੱਕ ਤੁਸੀਂ ਇਹਨਾਂ ਦੇ ਵੇਦ ਸ਼ਾਸਤਰ ਪੁਰਾਣ ਸਾੜਦੇ ਨਹੀਂ ਇਹ ਨਿਜ਼ਾਤ ਹੋ ਹੀ ਨਹੀਂ ਸਕਦੀ ਸੁਸਾਇਟੀ ਦੀ। ਸੋ ਉਹਨਾਂ ਨੇ ਕਿਹਾ ਵੀ ਆ ਲਓ ਤੁਸੀਂ ਅੰਬੇਦਕਰ ਦੀ ਡੈਥ ਐਨੀਵਰਸਰੀ ਜਿਹਦੇ ਤੇ ਬਹੁਤ ਥਾਵਾਂ ਦੇ ਉੱਤੇ ਵੱਡੇ ਸਮਾਗਮ ਹੁੰਦੇ ਨੇ, ਉਹਨਾਂ ਨੇ ਕਿਹਾ ਜੀ ਅਸੀਂ ਦਲਿਤਾਂ ਨਾਲ ਵੀ ਨਿਬੜਾਂਗੇ, ਆ ਜਿਹੜੀ ਵੱਡੀ ਮਾਈਨੋਰਿਟੀ ਹੈ ਮੁਸਲਮਾਨ ਇਹਨਾਂ ਦੀ ਅਸੀਂ ਮਸਜਿਦ ਢਾ ਰਹੇ। ਔਰ ਹੁਣ ਵੀ ਮੈਂ ਇਹ ਦੇਖ ਰਿਹਾ ਸੀ ਕਿ ਇਹ ਜਿਹੜੇ 3 ਖੇਤੀ ਕਾਨੂੰਨ ਨੇ ਇਹਦਾ ਆਰਡੀਨੈਂਸ ਕਦੋਂ ਜਾਰੀ ਹੋਇਆ? 5 ਜੂਨ ਨੂੰ। 5 ਜੂਨ ਹੁਣ ਤੁਸੀਂ ਦੇਖੋ 5 ਜੂਨ ਦਾ ਉਹ ਦਿਨ ਹੈ ਜਦੋਂ ਕਿ ਟੈਂਕਾਂ ਤੋਪਾਂ ਦੇ ਨਾਲ 5 ਤੇ 6 ਜੂਨ ਦੀ ਦਰਮਿਆਨੀ ਰਾਤ ਅਕਾਲ ਤਖਤ ਤੇ ਹਮਲਾ ਹੁੰਦਾ ਹੈ, ਔਰ ਉੱਥੇ ਸਾਡਾ ਮਜ਼ਹਬ, ਧਰਮ, ਆਸਥਾ, ਵਿਸ਼ਵਾਸ, ਈਮਾਨ ਉਸ ਦਾ ਜਿਹੜਾ ਕੇਂਦਰ ਹੈ, ਸੈਂਟਰ ਹੈ, ਐਪੀਟੋਮ ਹੈ, ਫੰਬ ਹੈ, ਉਸ ਨੂੰ ਟਾਰਗੇਟ ਕੀਤਾ ਜਾਂਦਾ ਹੈ। ਤੇ ਇਧਰ ਸਾਡੀ ਇਕਨੋਮੀ, ਜਦੋਂ ਮੈਂ ਰਿਪੀਟਡਲੀ ਕਹਿੰਦਾ ਕਿ ਇਹ ਜਿਹੜਾ ਇਕਨੋਮਿਕਲ ਜੈਨੋਸਾਈਡ ਇਹਨਾਂ ਨੇ ਸਾਡਾ ਪਾਣੀ ਖੋਹ ਕੇ ਐਗਰੀਕਲਚਰ ਸੈਕਟਰ ਨੂੰ ਹੌਲੀ ਹੌਲੀ ਇਹਨਾਂ ਦੇ ਕੋਲ ਤਾਂ ਅਥਾਰਟੀ ਨਹੀਂ ਹੈ ਈਵਨ ਵਿਦਨ ਇੰਡੀਅਨ ਕਨਸਟੀਟਿਊਸ਼ਨ ਵੀ ਕਿ ਐਗਰੀਕਲਚਰ ਔਰ ਹੈਲਥ ਦੇ ਰਿਲੇਟਡ ਜਿਹੜਾ ਉਹ ਕੋਈ ਵੀ ਇਸ ਸੈਕਟਰ ਦੇ ਵਿੱਚ ਕਾਨੂੰਨ ਬਣਾਉਣ। ਐਜੂਕੇਸ਼ਨ 3 ਮਹਿਕਮੇ ਐਕਸਕਲੂਸਿਵਲੀ ਸਟੇਟ ਦੇ ਕੋਲ ਨੇ। ਔਰ ਹੁਣ ਇੱਕ ਪਾਸੇ ਤਾਂ ਇਹ ਠੀਕ ਹੈ ਕਿ ਇਹਨਾਂ ਨੇ ਸਮਝਿਆ ਸੀ ਕਿ ਬੀਤ ਗਏ 35-36 ਜੇ 36 ਵਰੇ ਪਹਿਲਾਂ 5 ਜੂਨ ਨੂੰ, ਔਰ ਇਹ ਉਹੀ ਦਿਨ ਹੈ ਜਿੱਦਣ ਇਹ ਆਰਡੀਨੈਂਸ ਲਿਆਂਦੇ ਨੇ, ਉਹੀ ਦਿਨ ਹੈ ਸਾਡਾ YouTube ਚੈਨਲ ਔਰ ਦੂਸਰਾ Facebook ਬੈਨ ਹੁੰਦੀ ਹੈ, 3-4 ਹੋਰ ਚੈਨਲ ਬੈਨ ਹੁੰਦੇ ਨੇ, ਔਰ ਉਸ ਤੋਂ ਬਾਅਦ ਲਗਾਤਾਰਤਾ ਨਾਲ ਕਿੰਨੇ ਬਾਹਰਲੇ ਸਿੱਖਾਂ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਹੁੰਦਾ ਹੈ,
ਰੈਫਰੈਂਡਮ 2020 ਦੇ ਉੱਤੇ ਕਿਸ ਕਿਸਮ ਦੀ ਕਾਵਾਂ ਰੌਲੀ ਪਾਈ ਜਾਂਦੀ ਹੈ। ਅੱਛਾ। ਸੋ ਇਹ ਮੈਂ ਕਿਉਂਕਿ ਬਾਕੀ ਡੇਟਾ ਇਸ ਲਈ ਦਿੱਤੀਆਂ ਨੇ ਕਿ ਇਸ ਗੱਲ ਦਾ ਅਹਿਸਾਸ ਹੋਏ ਕਿ ਸਾਨੂੰ ਸ਼ਾਇਦ ਸਮਝ ਨਾ ਹੋਏ ਕਿ ਸਾਡੇ ਨਾਲ ਕੀ ਹੋ ਰਿਹਾ ਹੈ। ਸਾਡਾ ਦੁਸ਼ਮਣ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਸਨੇ ਕਿਵੇਂ ਇਹਨਾਂ ਨੇ ਆਰਡੀਨੈਂਸ ਲਿਆਂਦੇ, ਕਿਵੇਂ ਲੋਕ ਸਭਾ ਔਰ ਰਾਜ ਸਭਾ 'ਚ ਹਰੀਡਲੀ ਉਹਨਾਂ ਨੂੰ ਪਾਸ ਕਰਵਾਇਆ ਬਿਨਾਂ ਈਵਨ ਜੇ ਕੋਈ ਵਿਰੋਧ ਬੋਲਣ ਲੱਗਦਾ ਹੈ ਰਾਜ ਸਭਾ ਦੇ ਵਿੱਚ ਉਹਦਾ ਮਾਈਕ ਸਵਿਚ ਆਫ ਕਰ ਦਿੱਤਾ ਜਾਂਦਾ ਹੈ। ਅੱਛਾ। ਔਰ ਕਿਵੇਂ ਹੁਣ ਡਰਾਮੇਬਾਜ਼ੀ ਹੋ ਰਹੀ ਹੈ। ਔਰ ਇਸ ਡਰਾਮੇਬਾਜ਼ੀ ਦਾ ਇੱਕ ਕੱਲ ਹੁਣ ਅਸੀਂ ਜਦੋਂ ਗੱਲ ਕਰ ਰਹੇ ਹਾਂ ਉੱਥੇ ਸਵੇਰ ਹੋ ਚੁੱਕੀ ਹੈ ਅੱਛਾ। ਔਰ ਕੱਲ ਦਾ ਜਦੋਂ ਤੱਕ ਅਸੀਂ ਪ੍ਰੋਗਰਾਮ ਕਰਾਂਗੇ ਉਹ ਹੋਏਗਾ ਵੀ ਕਿਸਾਨ ਬਾਹਰ ਆ ਰਹੇ ਨੇ, ਫਾਈਲਾਂ ਕੱਛੇ ਮਾਰੀਆਂ ਹੋਈਆਂ ਕਿ ਭਾਈ ਉੱਥੋਂ ਉਵੇਂ ਹੀ ਬੇਰੰਗ ਲੁਟਾ ਦਿੱਤੇ, ਵਾਪਸ ਕਰ ਦਿੱਤੇ। ਲੇਕਿਨ ਉਹ ਇਹ ਪ੍ਰਭਾਵ ਨਹੀਂ ਦੇਣਾ ਚਾਹੁੰਦੇ ਕਿ ਭਾਈ ਅਸੀਂ ਜਿਹੜਾ ਗੱਲਬਾਤ ਤੋਂ ਭੱਜੇ ਹੋਏ ਆ। ਲੇਕਿਨ ਉਹਨਾਂ ਦੇ ਉਹੀ ਬਿਆਨਬਾਜ਼ੀਆਂ, ਉਹੀ ਕਿ ਜੀ ਉਹ ਗੁੰਮਰਾਹ ਕਰਤਾ, ਇੱਧਰ ਹੋ ਗਏ ਉਧਰ, ਉਹਨਾਂ ਦਾ ਅਸੀਂ ਜ਼ਿਕਰ ਕਰਦੇ ਹਾਂ, ਉਸ ਤੇ ਮੈਂ ਵਕਤ ਨਹੀਂ ਜ਼ਾਇਆ ਕਰਾਂਗਾ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਵੇਂ ਤੁਸੀਂ ਇੰਟਰੋਡਕਸ਼ਨ ਦੇ ਵਿੱਚ ਕਿਹਾ ਕਿ ਇਸ ਲਹਿਰ ਨੇ ਜਿਹੜਾ ਸਾਡਾ ਬੈਸਟ ਹੈ, ਬੈਸਟ 5.5 ਸਦੀਆਂ ਦਾ ਸਿੱਖੀ ਦਾ, ਉਹਨੂੰ ਬਾਹਰ ਲੈ ਕੇ ਆਉਂਦਾ। ਕੱਲੀ ਗੱਲ ਲੰਗਰ ਤੱਕ ਨਹੀਂ ਹੈ ਕਿ ਭਾਈ ਅੱਧੀ ਦਿੱਲੀ ਨੂੰ ਖਵਾਉਣ ਤੱਕ ਦੀ ਸਮਰੱਥਾ ਹੈ। ਉੱਥੇ ਕੀ ਹੋ ਰਿਹਾ। ਔਰ ਮੈਂ ਇੱਕ ਸਾਡੇ ਪਾਕਿਸਤਾਨੀ ਵੀਰ ਨੇ ਲਿਖਿਆ ਹੈ ਕਿ ਜੀ ਇਸ ਤੰਗ ਦਸਤੀ 'ਚ ਜਦੋਂ ਕਿ ਲੋਕ ਕਿਸ ਹਾਲ ਦੇ ਵਿੱਚ ਬੈਠੇ ਨੇ, ਜਿੰਨੀਆਂ ਸਹੂਲਤਾਂ ਉਹਨਾਂ ਨੇ ਆਲੇ ਦੁਆਲੇ ਨੂੰ ਪ੍ਰੋਵਾਈਡ ਕਰ ਦਿੱਤੀਆਂ, ਜਿੱਦਣ ਮੁਲਕ ਹੋਏਗਾ ਸਿੱਖਾਂ ਦੇ ਕੋਲ ਉਦੋਂ ਕੀ ਹੋਏਗਾ, ਉਦੋਂ ਦੁਨੀਆ ਦੇਖੇਗੀ ਕਿ ਭਾਈ ਇਹ ਹੈ ਕੌਮ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਵਿਦਨ ਭਾਰਤ ਦੇ ਵੀ ਜਿਹੜੇ ਲੋਕ ਥੋੜੀ ਬਹੁਤ ਇਮਾਨਦਾਰੀ ਰੱਖਦੇ ਨੇ, ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਵਾਹ ਇਹ ਹੋਏ, ਇਹੋ ਜਿਹਾ ਮਜ਼ਹਬ ਹੋਏ, ਇਹੋ ਜਿਹੇ ਲੋਕ, ਅਸੀਂ ਕਿਹਨਾਂ ਦੇ ਨਾਲ ਕੀ ਸਲੂਕ ਕਰਦੇ ਰਹੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਾਡਾ ਵੀ ਕਈ ਵਾਰ ਸਾਨੂੰ ਵੀ ਫਿਕਰ ਹੁੰਦਾ ਸੀ ਕਿ ਪੰਜਾਬ ਦੀ ਜਵਾਨੀ ਬਰਬਾਦ ਹੋ ਗਈ, ਨਸ਼ਿਆਂ ਦੇ ਹਵਾਲੇ ਹੈ, ਪੰਜਾਬ 'ਚ ਕੀ ਹੈ। ਹੁਣ ਉਹੀ ਗੱਭਰੂ, ਉਹੀ ਜਵਾਨ ਜਦੋਂ ਕਹਿੰਦੇ ਨੇ ਬਾਪੂਆਂ ਨੂੰ ਕਿ ਤੁਸੀਂ ਘਰ ਚੱਲੋ, ਅਸੀਂ ਬੈਠੇ ਹਾਂ, ਅਸੀਂ ਲੜਾਂਗੇ, ਅਸੀਂ ਦਿਆਂਗੇ। ਔਰ ਮੈਂ ਇੱਕ ਖਬਰ ਜਿਹੜੀ ਕਿ ਇਸ ਹਵਾਲੇ ਨਾਲ ਕਈ ਵਾਰ ਜਿਹੜੇ ਉੱਥੇ ਮੌਕੇ ਦੇ ਉੱਤੇ ਬੈਠੇ ਹੁੰਦੇ ਨੇ ਉਹਨਾਂ ਦੀ ਜਿਹੜੀ ਲਿਖਤ ਹੁੰਦੀ ਹੈ ਪੱਤਰਕਾਰਾਂ ਦੀ, ਉਹਦੇ 'ਚੋਂ ਤੁਹਾਨੂੰ ਇੱਕ ਖੂਬਸੂਰਤੀ ਵੀ ਨਜ਼ਰ ਆਉਂਦੀ ਹੈ। ਔਰ ਬਲਵਿੰਦਰ ਸਿੰਘ ਸੋਢੀ ਉਹਨਾਂ ਨੇ ਇੱਕ ਬਰੀਫ ਉੱਥੋਂ ਦਾ ਦਿੱਤਾ ਹੈ ਕਿ ਵੀ ਚੱਲ ਕੀ ਰਿਹਾ ਹੈ ਬਾਰਡਰ ਤੇ। ਉਹਨਾਂ ਨੇ ਕਿਹਾ ਕਿ ਸਿੰਘੂ ਬਾਰਡਰ ਤੇ ਰੈਲੀਆਂ ਤੇ ਨਾਅਰਿਆਂ ਦੀ ਗੂੰਜ ਔਰ ਕੜਾਕੇ ਦੀ ਠੰਡ ਵਿੱਚ ਸਿੰਘੂ ਬਾਰਡਰ ਦੇ ਕਿਸਾਨਾਂ ਦਾ ਸੰਘਰਸ਼ ਪੂਰੇ ਜੋਸ਼ ਉਤਸ਼ਾਹ ਨਾਲ ਚੱਲ ਰਿਹਾ ਹੈ। ਥਾਂ ਤੇ ਅਨੇਕਾਂ ਕਿਸਮ ਦੇ ਲੰਗਰ ਲਗਾਤਾਰ ਚੱਲ ਰਹੇ ਨੇ। ਕਿਸਾਨਾਂ ਦੇ ਲਈ ਮੈਡੀਕਲ ਸਹੂਲਤਾਂ ਤੇ ਮੁਫਤ ਦਵਾਈਆਂ 24 ਘੰਟੇ ਮੌਜੂਦ ਨੇ। ਰੋਜ਼ਾਨਾ ਕੁਇੰਟਲਾਂ ਦੇ ਹਿਸਾਬ ਨਾਲ ਰਾਸ਼ਨ ਦੇ ਟਰੱਕਾਂ ਦੇ ਟਰੱਕ ਆ ਰਹੇ ਹਨ ਅਤੇ ਕਿਸੇ ਤਰ੍ਹਾਂ ਦੀ ਵੀ ਘਾਟ ਨਹੀਂ ਹੈ। ਬਾਹਰਲੇ ਰਾਜਾਂ ਤੋਂ ਇਲਾਵਾ ਦਿੱਲੀ ਦੇ ਲੋਕ ਆਪਣੇ ਘਰਾਂ ਤੋਂ ਲੰਗਰ ਬਣਾ ਕੇ ਤੇ ਹੋਰ ਰਾਸ਼ਨ ਵੀ ਕਿਸਾਨਾਂ ਦੇ ਲਈ ਲੈ ਕੇ ਆ ਰਹੇ ਹਨ। ਦਿੱਲੀ ਦੇ ਸਕੂਲਾਂ ਦੇ ਬੱਚੇ ਵੀ ਇਸ ਸੰਘਰਸ਼ 'ਚ ਆਪਣੇ ਮਾਪਿਆਂ ਨਾਲ ਪੁੱਜ ਰਹੇ ਹਨ। ਕਿਸਾਨਾਂ ਲਈ ਬੂਟ ਵੰਡੇ ਜਾ ਰਹੇ ਹਨ। ਇਸ ਸੰਘਰਸ਼ ਵਿੱਚ ਲੜਕੀਆਂ, ਔਰਤਾਂ ਬੇਖੌਫ ਹੋ ਕੇ ਘੁੰਮ ਰਹੀਆਂ ਹਨ ਅਤੇ ਇੱਥੇ ਸਿੱਖ ਕਿਸਾਨ ਉਹਨਾਂ ਦਾ ਪੂਰਾ ਆਦਰ ਸਤਿਕਾਰ ਕਰ ਰਹੇ ਹਨ। ਇਹੀ ਧਿਆਨ ਰਹੇ ਕਿ ਕੁਝ ਮਹੀਨੇ ਪਹਿਲਾਂ ਤੱਕ ਦੁਨੀਆ 'ਚ ਸੀ ਕਿ ਦਿੱਲੀ ਦਾ ਰੇਪ ਕੈਪੀਟਲ ਆਫ ਦਾ ਵਰਲਡ। ਨਿਰਭਇਆ ਕਾਂਡ ਤੋਂ ਲੈ ਕੇ ਕਿਸ ਕਿਸਮ ਦੇ ਕਾਂਡ ਜਿਹੜੇ ਰਿਪੋਰਟਡ ਹੁੰਦੇ ਸੀ, ਔਰ ਅੱਜ ਉੱਥੋਂ ਦਾ ਸਾਰਾ ਮੀਡੀਆ ਕਹਿ ਰਿਹਾ ਕਿ ਬੱਚੀਆਂ ਬੇਖੌਫ ਕੰਮਾਂ ਤੇ ਵੀ ਜਾਓ, ਕਹਿੰਦੇ ਨੇ ਜਦੋਂ ਤੱਕ ਸਿੱਖ ਇੱਥੇ ਨੇ ਸਾਨੂੰ ਕਿਸੇ ਤੋਂ ਘਬਰਾਉਣ ਦੀ ਲੋੜ ਨਹੀਂ। ਔਰ ਇਹ ਈਵਨ ਇਸ ਰਿਪੋਰਟਿੰਗ ਦੇ ਵਿੱਚ ਵੀ ਹੈ। ਇਸ ਸੰਘਰਸ਼ ਵਿੱਚ ਵਿਸ਼ੇਸ਼ ਕਰਕੇ ਹਰਿਆਣਾ, ਪੰਜਾਬ ਤੋਂ ਔਰਤਾਂ ਪੁਰਸ਼ ਵੀ ਵਿਸ਼ੇਸ਼ ਤੌਰ ਤੇ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਆ ਰਹੇ ਹਨ। ਕਿਸਾਨਾਂ ਵੱਲੋਂ ਰੈਲੀਆਂ ਕੱਢੀਆਂ ਜਾ ਰਹੀਆਂ ਹਨ, ਉਹਨਾਂ ਦੇ ਹੱਥਾਂ ਵਿੱਚ ਬੈਨਰ ਫੜੇ ਹੋਏ ਹਨ। ਥੋੜੀ ਦੂਰ ਕਿਸਾਨ ਬੈਨਰ ਤੇ ਤਖਤੀਆਂ ਆਪਣੀਆਂ ਮੰਗਾਂ ਪ੍ਰਤੀ ਜੋ ਨੇ ਹੱਥਾਂ 'ਚ ਲੈ ਕੇ ਖੜੇ ਨੇ ਔਰ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰ ਰਹੇ ਨੇ। ਢਾਡੀ ਜੱਥੇ ਵੀ ਪੂਰੇ ਜੋਸ਼ ਦੇ ਨਾਲ ਵਾਰਾਂ ਗਾ ਕੇ ਕਿਸਾਨਾਂ ਵਿੱਚ ਜੋਸ਼ ਭਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਔਰ ਸੰਘਰਸ਼ ਕਮੇਟੀ ਵੱਲੋਂ ਵੱਡੇ ਫਲੈਕਸ ਬੋਰਡ, ਚਾਰਜ ਫੇਰੇ ਲੱਗੇ ਹੋਏ ਹਨ। ਨਿਹੰਗ ਸਿੰਘਾਂ ਦਾ ਦਲ ਪਹਿਲਾਂ ਹੀ ਬੈਠੇ ਨੇ। ਹੁਣ ਬੁੱਢਾ ਦਲ ਦੇ ਨਿਹੰਗ ਸਿੰਘ ਇੱਥੇ ਜਿਹੜਾ ਸਮਾਗਮ ਮੁਕੰਮਲ ਹੋਇਆ ਫਤਿਹਗੜ੍ਹ ਸਾਹਿਬ, ਉੱਥੋਂ ਹਾਥੀ ਵੀ ਨਾਲ ਲੈ ਗਏ। ਉਹਨਾਂ ਘੋੜੇ ਤਾਂ ਹੈ ਹੀ ਨੇ, ਹੁਣ ਪੂਰਾ ਉਹਨਾਂ ਦਾ ਮਾਰਚ ਚੱਲ ਰਿਹਾ। ਉਹਨਾਂ ਨੇ ਕਿਹਾ ਕਿ ਭਾਈ ਉਹ ਵੀ ਜਿਹੜੇ ਨੇ ਇਸ ਸੰਘਰਸ਼ ਸ਼ਾਮਲ ਨੇ
ਔਰ ਇਸ ਸੰਘਰਸ਼ ਵੱਡੇ ਬੋਇਲਰ ਦੇ ਰਾਹੀਂ ਭਾਫ ਦੇ ਨਾਲ ਦਾਲਾਂ ਸਬਜ਼ੀਆਂ ਵੱਡੀ ਮਾਤਰਾ ਵਿੱਚ ਬਣਾਈਆਂ ਐਸੀਆਂ ਉਹਨਾਂ ਨੇ ਜਾ ਕੇ ਮਸ਼ੀਨਾਂ ਆਪੇ ਹੀ ਦੇਸੀ ਬਣਾ ਕੇ ਸਟੀਮ ਦੇ ਨਾਲ ਕੁਕਿੰਗ ਹੋ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਔਰ ਨਾਲ ਹੀ ਮਸ਼ੀਨ ਲਗਾਤਾਰ ਰੋਟੀਆਂ ਬਣਾ ਰਹੀ ਹੈ। ਔਰ ਉਹਨਾਂ ਨੇ ਕਿਹਾ ਕਿ ਵੀ ਇਸੇ ਤਰ੍ਹਾਂ ਜਿਹੜਾ ਗੁਰੂ ਨਾਨਕ ਸਾਹਿਬ ਨੇ 20 ਰੁਪਏ ਨਾਲ ਸ਼ੁਰੂ ਲੰਗਰ ਕੀਤਾ ਸੀ ਉਹ ਮੁੱਕਣ ਵਾਲਾ ਨਹੀਂ। ਉਹਨਾਂ ਨੇ ਕਿਹਾ ਹਮੇਸ਼ਾ ਚੱਲਦਾ ਰਹੇਗਾ। ਟਰੱਕਾਂ ਦੇ ਟਰੱਕ ਸਮਾਨ ਲੈ ਕੇ ਰੋਜ਼ਾਨਾ ਪੰਜਾਬ ਤੋਂ ਵਲੰਟੀਅਰ ਆ ਰਹੇ ਨੇ। ਇਸ ਤੋਂ ਇਲਾਵਾ ਯੂਨਾਈਟਿਡ ਸਿੱਖਸ ਵੱਲੋਂ ਬੂਟਾਂ ਤੇ ਦਵਾਈਆਂ ਦੀ ਸੇਵਾ ਕੀਤੀ ਜਾ ਰਹੀ ਹੈ। ਨਾਲ ਹੀ ਜਿਹੜਾ ਉਹ ਦੁੱਧ ਦਾ ਦੰਦਾਂ ਦਾ ਕੈਂਪ ਵੀ ਲੱਗਾ ਹੋਇਆ ਹੈ। ਕੈਨੇਡਾ 'ਚ ਗਏ ਰਣਜੀਤ ਸਿੰਘ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਦਸਤਾਰਾਂ ਦੀ ਮੁਫਤ ਸੇਵਾ ਕਰ ਰਹੇ ਹਨ। ਰੋਜ਼ਾਨਾ 12 ਤੋਂ 1500 ਲੋਕਾਂ ਨੂੰ ਉਹਨਾਂ ਦੀ ਟੀਮ ਦਸਤਾਰ ਸਜਾ ਰਹੀ ਹੈ ਉੱਥੇ। ਔਰ ਕਈ ਹਰਿਆਣੇ ਦੇ ਕਹਿ ਰਹੇ ਨੇ ਜੀ अब हम पगड़ी बांधे गए ये सरदार बहुत अच्छे लोग हैं। ਉਹਨਾਂ ਦੇ ਨਾਲ ਉਹਨਾਂ ਕਿਹਾ ਉਹਨਾਂ ਕੋਲ ਪੱਗਾਂ ਦਾ ਭੰਡਾਰ ਹੈ ਤੇ ਇਹ ਸੇਵਾ ਅੱਗੋਂ ਜਾਰੀ ਰਹੇਗੀ। ਉੱਥੇ ਲੈਬੋਰਟਰੀ ਦੀ ਮੁਫਤ ਸੇਵਾ ਚੱਲ ਰਹੀ ਹੈ। ਮੌਕੇ ਤੇ ਬਲੱਡ ਸ਼ੂਗਰ ਬਲੱਡ ਪ੍ਰੈਸ਼ਰ ਬੁਖਾਰ ਦੀ ਜਾਂਚ ਕੀਤੀ ਜਾ ਰਹੀ ਹੈ। ਔਰ ਉਹਨਾਂ ਨੇ ਕਿਹਾ ਵੀ ਇਸ ਐਗਜ਼ੀਬਿਸ਼ਨ ਵਿੱਚ 1970 ਮਾਡਲ ਦਾ ਟਰੈਕਟਰ ਵੀ ਮੌਜੂਦ ਹੈ ਜੋ ਪਟਿਆਲਾ ਜ਼ਿਲ੍ਹੇ ਤੋਂ ਲਿਆਂਦਾ ਗਿਆ ਹੈ ਤੇ ਉਹ ਵੀ ਪੂਰੀ ਤਰ੍ਹਾਂ ਕੰਮ ਕਰ ਰਿਹਾ ਹੈ। ਉਹਨਾਂ ਨੇ ਕਿਹਾ ਵੀ ਇਹ ਸਾਡਾ ਐਸਕॉर्ट ਟਰੈਕਟਰ ਦਿੱਲੀ ਪਾਰਲੀਮੈਂਟ ਦੇ ਅੰਦਰ ਜਾਏਗਾ। ਔਰ ਜੰਗੀ ਕਿਤਾਬਕਾਰ ਵੈਲਫੇਅਰ ਸੁਸਾਇਟੀ ਵੱਲੋਂ ਲਾਇਬ੍ਰੇਰੀ ਚਲਾ ਰਹੀ ਹੈ। ਔਰ ਇਸ ਸਾਰੇ ਚ ਹੋਰ ਵੀ ਬਹੁਤ ਸਾਰੀ ਜਿਹੜੀ ਇਸ ਕਵਰੇਜ ਦੇ ਨਾਲ ਜੁੜਿਆ ਹੋਇਆ ਹੈ। ਔਰ ਖਾਸ ਤੌਰ ਤੇ ਜਲੇਬੀਆਂ ਦੇ ਸ਼ੌਕੀਨ ਵੈਸੇ ਮੈਨੂੰ ਵੀ ਪਸੰਦ ਨੇ। ਹੁਣ ਤੁਸੀਂ ਜਲੇਬੀਆਂ ਜਦੋਂ ਦੇਖਦੇ ਹੋ ਤਾਂ ਤੁਹਾਨੂੰ 골ਡਨ ਜਲੇਬੀ ਨਜ਼ਰ ਆਉਂਦੀ ਹੈ ਪਰ ਕਿਸਾਨਾਂ ਨੇ ਦੱਸ ਦਿੱਤਾ ਹੈ ਕਿ ਕੱਲੀ 골ਡਨ ਜਲੇਬੀ ਨਹੀਂ ਹੁੰਦੀ। ਉਹਨਾਂ ਦੀ ਪੀਟੀਆਈ ਖਬਰ ਦੇ ਰਹੀ ਹੈ ਗ੍ਰੀਨ ਜਲੇਬੀ ਮੈਰਿਜ ਪ੍ਰੋਸੈਸ਼ਨ ਫਾਰਮਰਸ ਲੁੱਕ ਐਟ ਯੂਨੀਕ ਵੇਜ਼ ਟੂ ਗ੍ਰੈਬ ਆਈ ਬਾਲਸ। ਔਰ ਉੱਥੇ ਜਿਹੜੇ ਜਲੇਬੀਆਂ ਕੱਢ ਰਹੇ ਨੇ ਉਹ ਕਹਿੰਦੇ ਨੇ ਕਿ ਵੀ we have been distributing green jalebis from the last few days. Nearly 5 quintals of the sweet are distributed every day. 5 ਕੁਇੰਟਲ ਹਰੀਆਂ ਜਲੇਬੀਆਂ ਨੇ ਕਿਹਾ ਜੀ ਕਿਸਾਨ ਸਾਡੀ ਹਰਿਆਵਲ ਪ੍ਰੋਸਪੈਰਿਟੀ ਔਰ ਅਸੀਂ ਕਿਸਾਨੀ ਨੂੰ ਰਿਪਰੈਜ਼ੈਂਟ ਕਰਦੇ ਹਾਂ। ਔਰ ਉਹਨਾਂ ਨੇ ਕਿਹਾ ਕਿ ਭਾਈ ਕਹਿੰਦੇ ਵੀ ਕਈ ਲੋਕ ਦੇਖਦੇ ਨੇ ਵੀ ਗ੍ਰੀਨ ਕੇ ਫਿਰ ਖਾ ਕੇ ਕਹਿੰਦੇ ਹੈ ਤਾਂ ਜਲੇਬੀਆਂ ਵਰਗਾ ਹੀ। ਉਹ ਕਹਿੰਦੇ ਜਲੇਬੀ ਹੈ ਹੀ ਜਲੇਬੀਆਂ ਨੇ। ਸੋ ਇਹ ਜਿਹੜਾ ਸਾਰਾ ਹੈ ਔਰ ਈਵਨ ਜਿਹੜੀ ਸਪੋਰਟ ਹੈ ਉਹ ਬਹੁਤ ਸਾਰੇ ਕੁਆਰਟਰਸ ਤੋਂ ਨਿਕਲ ਰਹੀ ਹੈ। ਅੱਜ ਈਵਨ ਨੋਬਲ ਪ੍ਰਾਈਜ਼ ਵਿਨਰ ਅਮ੍ਰਿਤਿਆ ਸੈਨ ਉਹਨਾਂ ਨੇ ਵੀ ਕਿਸਾਨ ਸੰਘਰਸ਼ ਦੀ ਹਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਇਹ ਕਾਹਲੀ ਚ ਲਿਆਂਦੇ ਗਏ ਜਿਹੜੇ ਕਾਨੂੰਨ ਨੇ ਇਹਨਾਂ ਦੇ ਉੱਤੇ ਮੁੜ ਇਹਨੂੰ ਦੇਖਿਆ ਜਾਏ ਔਰ ਇਸ ਤੇ ਇਨਸਿਸਟ ਨਾ ਕੀਤਾ ਜਾਏ ਕਿ ਭਾਈ ਇਹ ਤੁਸੀਂ ਜ਼ਬਰਦਸਤੀ ਲਾਗੂ ਕਰਨੇ ਨੇ। ਸੋ ਇਸ ਸਾਰੇ ਚੋਂ ਅਸੀਂ ਇਹੀ ਕਹਿ ਸਕਦੇ ਹਾਂ ਕਿ ਈਵਨ ਨਤੀਜਾ ਤਾਂ ਜੋ ਹੈ ਇਹਨਾਂ ਨੇ ਉਹਨੂੰ ਡਿਲੀ ਡੈਲੀ ਕਰਕੇ ਉਹ ਦੇਖ ਰਹੇ ਨੇ ਕਿ ਫੁੱਟ ਪਾਉਣ ਲਈ ਜਾਂ ਇਹਨੂੰ ਡੀਰੇਲ ਕਰਨ ਲਈ ਕੀ ਕੀਤਾ ਜਾਏ। ਉੱਥੇ 2-3 ਹੋਰ ਇਸ ਕਿਸਮ ਦੇ ਯੋਗੀ ਅਦਿੱਤਿਆਨਾਥ ਜਿਹੜਾ ਉਹ ਕਨਪਾਟਾ ਜੋਗੀ ਹੈ ਗੁੰਡਾ ਯੂਪੀ ਦਾ ਉਹਦੇ ਬੰਦੇ ਫੜੇ ਗਏ ਨੇ ਜਿਹੜੇ ਕਿ ਉੱਥੇ ਆ ਕੇ ਗੜਬੜੀ ਕਰ ਰਹੇ ਸੀ। ਕੁਝ ਹੋਰ ਸ਼ਰਾਰਤ ਕਰਨ ਦੀ ਉਹਨਾਂ ਦੀ ਕੋਸ਼ਿਸ਼ ਸੀ। ਔਰ ਇੰਨੇ ਚੁਕੰਨੇ ਢੰਗ ਦੇ ਨਾਲ ਜਿਹੜੇ ਸਾਰੇ ਉੱਥੇ ਨੌਜਵਾਨ ਨੇ ਔਰ ਕਿਸਾਨ ਜਥੇਬੰਦੀਆਂ ਦਾ ਨੈਟਵਰਕ ਹੈ ਅਖਬਾਰ ਵੀ ਟਰਾਲੀ ਟਾਈਮਸ ਵੀ ਹੈ ਔਰ ਉਹ ਸਾਰੇ ਦੇ ਨਾਲ ਨਾਲ ਅਸੀਂ ਇਹ ਵੀ ਦੇਖ ਰਹੇ ਹਾਂ ਕਿ ਉਹਨਾਂ ਨੇ ਆਪਣੇ ਵਾਚ ਗਰੁੱਪ ਬਣਾਏ ਹੋਏ ਨੇ ਵੀ ਕਿੱਥੇ ਕੀ ਕੋਈ ਸ਼ਰਾਰਤ ਹੋ ਸਕਦੀ ਹੈ। ਕਿਉਂਕਿ ਜੇ 7-8 ਲੱਖ ਬੰਦਾ ਉਸ ਥਾਂ ਤੇ ਬੈਠਿਆ ਕਿਤੇ ਵੀ ਕੁਝ ਕਰਕੇ ਕੋਈ ਵੀ ਜਿਹੜਾ ਇਹ ਇਸ ਕਿਸਮ ਦੇ ਕੁਛ ਨਾ ਕੁਛ ਦੇ ਆਰ ਲੁਕਿੰਗ ਫॉर ਸਮਥਿੰਗ। ਔਰ ਜਿਵੇਂ ਅਸੀਂ ਕੱਲ ਵੀ ਕਿਹਾ ਸੀ ਕਿ ਦੇ ਹੈਵ ਸਮ ਮਿਸਚੀਫ ਅਪ देयर ਸਲੀਵਸ। ਪਰ ਜਿਹੜੀ ਇੱਕ ਆਵਾਜ਼ੇ ਖਲਕਤ ਹੈ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਭਾਈ ਇਹਦੇ 'ਚ ਇਹਨਾਂ ਨੇ ਨਤੀਜਾ ਕੀ ਕੱਢਣਾ ਹੈ ਕਾਨੂੰਨ ਵਾਪਸ ਲੈਣੇ ਨੇ ਨਹੀਂ ਲੈਣੇ ਆਲਰੇਡੀ ਇਸ ਸਾਰੇ ਨੇ ਖਾਲਿਸਤਾਨ ਵੱਲ ਪੇਸ਼ਕਦਮੀ ਕੀਤੀ ਹੈ। ਖਾਲਿਸਤਾਨ ਬਣਨ ਤੋਂ ਪਹਿਲਾਂ ਔਰ ਜਿਵੇਂ ਅੱਜ ਹੀ ਮੈਂ ਇੱਕ ਸੱਜਣ ਨਾਲ ਗੁਫ਼ਤਗੂ ਕਰ ਰਿਹਾ ਸੀ ਮੈਂ ਕਿਹਾ ਜੀ ਲੋਕ ਕਈ ਪੁੱਛਦੇ ਸੀ ਕਿਉਂਕਿ ਅਸੀਂ ਤਾਂ ਕੋਟ ਕਰਨ ਦੇ ਲਈ ਬੀਤੇ ਦਾ ਤੁਹਾਡੇ ਕੋਲ ਰਾਜ ਦੀ ਉਦਾਹਰਣ ਹੁੰਦੀ ਹੈ ਕਿ ਜੀ ਖਾਲਿਸਤਾਨ ਕੀ ਹੋਏਗਾ ਥਿਓਲੋਜੀਕਲ ਸਟੇਟ ਹੋਏਗੀ ਬਾਕੀ ਧਰਮਾਂ ਨਾਲ ਕੀ ਸਲੂਕ ਹੋਏਗਾ ਦੂਜਿਆਂ ਨਾਲ ਕੀ ਹੋਏਗਾ। ਇਹ ਖਾਲਿਸਤਾਨ ਆਲਰੇਡੀ ਪਿਛਲੇ 33 34 35 ਦਿਨ ਅੱਜ ਹੋ ਜਾਣੇ ਨੇ ਕਿ ਇਹ ਖਾਲਿਸਤਾਨ ਦਾ ਵਰਚੁਅਲ ਮਾਡਲ ਹੀ ਨਹੀਂ ਵਰਚੁਅਲ ਇਨ ਪ੍ਰੈਕਟਿਸ ਖਾਲਿਸਤਾਨ ਇਨ ਦਾ ਮੇਕਿੰਗ ਖਾਲਿਸਤਾਨ ਇਨ ਪ੍ਰੈਕਟਿਸ। ਅੱਜ ਜੋ ਸਿੰਘੂ ਹੋਏ ਟਿਕਰੀ ਹੋਏ ਔਰ ਕਿੰਨੀਆਂ ਹੋਰ ਥਾਵਾਂ ਤੇ 7 ਥਾਵਾਂ ਦੇ ਉੱਤੇ
ਜਿਹੜਾ ਹੈ ਉਹ ਭਵਿੱਖ ਦੇ ਖਾਲਿਸਤਾਨ ਦੇ ਨੈਣ ਨਕਸ਼ ਉਸ ਦੀ ਨੁਹਾਰ ਉਸ ਦਾ ਝਲਕਾਰਾ ਪਵਾ ਰਿਹਾ ਅੱਛਾ। ਹੈ ਕਿ ਜੇ ਇਸ ਮੰਦਹਾਲੀ ਜਦੋਂ ਅਸੀਂ ਸੰਘਰਸ਼ ਕਰ ਰਹੇ ਹਾਂ ਵੈਲਿਊਜ਼ ਇਹ ਨੇ ਤੇ ਜਦੋਂ ਤੁਹਾਡੇ ਕੋਲ ਇੰਡੀਪੈਂਡੈਂਟ ਸੋਵਰਨ ਖਿੱਤਾ ਦਰਿਆਏ ਜਮਨਾ ਤੋਂ ਵਾਘਾ ਤੱਕ ਹੋਏਗਾ ਤੇ ਫਿਰ ਉਹ ਮੁਲਕ ਕਿਉਂ ਜਿਹਾ ਹੋਏਗਾ ਕਿ ਉੱਥੇ ਕਿਸੇ ਲਈ ਰੁਜ਼ਗਾਰ ਨਹੀਂ ਹੋਏਗਾ, ਕੋਈ ਭੁੱਖਾ ਸੋਏਗਾ, ਕਿਸੇ ਦੀ ਇੱਜ਼ਤ ਮਹਿਫੂਜ਼ ਹੈ, ਜੋ ਅੱਜ ਦੇ ਭਾਰਤ ਸੋ ਕਾਲਡ ਡੈਮੋਕ੍ਰੇਸੀ ਦਾ ਹਾਲ ਹੈ। ਸੋ ਸਾਡੇ ਦਿਲ ਹੀ ਨਹੀਂ ਧੜਕਦੇ ਆਪਣੇ ਉਹਨਾਂ ਭੈਣਾਂ ਭਰਾਵਾਂ ਦੇ ਨਾਲ। ਅੱਠੇ ਪੈਰ ਸਾਡੀ ਧਿਆਨ ਦੇ ਵਿੱਚ, ਯਾਦਾਂ ਦੇ ਵਿੱਚ, ਅਰਦਾਸਾਂ ਦੇ ਵਿੱਚ ਉਹ ਭੈਣ ਭਰਾ ਨੇ। ਔਰ ਇਸ ਵੇਲੇ ਈਵਨ ਜੇ ਪਾਕਿਸਤਾਨੀ ਪੰਜਾਬ ਦੇ ਹਵਾਲੇ ਨਾਲ ਹੀ ਮੈਂ ਗੱਲ ਕਰਾਂ, ਹਾਲਾਂਕਿ ਪਾਕਿਸਤਾਨ ਦਾ 22 ਕਰੋੜ ਆਵਾਮ ਵੀ ਮੈਂ ਕਹਿ ਸਕਦਾ ਕਿ ਉਹ ਵੀ ਜਿਹੜੇ ਨੇ ਜਦੋਂ ਉਹ ਕਹਿੰਦੇ ਨੇ ਕਿ ਭਾਈ ਤੁਸੀਂ ਸੁਨੇਹਾ ਘੱਲਿਓ, ਕੁਦਰਤ ਐਸੀ ਵਿਧ ਬਣਾਏ ਕਿ ਇਹ ਲੀਕਾਂ ਹਟ ਜਾਣ, ਅਸੀਂ ਵੀ ਆ ਕੇ ਧਰਨੇ ਤੇ ਬੈਠੇ ਹਾਂ। ਉਹਨਾਂ ਨੇ ਕਿਹਾ ਵੀ ਚੜ੍ਹਦੇ ਵਾਲਿਓ ਕੱਲੇ ਨਾ ਸਮਝੋ, ਅਸੀਂ ਵੀ ਉਨੇ ਹੀ ਕੱਬੇ ਹਾਂ ਤੇ ਅਸੀਂ ਵੀ ਤੁਹਾਡੇ ਨਾਲ ਖੜੇ। ਸੋ ਇਹ ਜਿਹੜੀ ਇੰਨੀ ਵੱਡੀ ਇਹ ਹੈ ਜਿਹਨੂੰ ਇਤਿਹਾਸ ਨੂੰ ਪੁੱਠਾ ਗੇੜਾ ਦੇਣਾ, ਜਿਨ੍ਹਾਂ ਨੇ ਇਵੇਂ ਕਰਕੇ ਕਿਸ ਕਿਸਮ ਦੀਆਂ ਨਫ਼ਰਤਾਂ ਫੈਲਾਈਆਂ ਹੋਈਆਂ ਸੀ। ਹਰਿਆਣਾ ਜਿਨ੍ਹਾਂ ਦੇ ਜਾਟ ਜਿਹੜੇ ਨੇ ਉਹ ਕਿੰਨੇ ਵਿਗੜਾਏ ਹੋਏ ਸੀ ਇਹਨਾਂ ਨੇ, ਏਸ਼ੀਆਡ 82 ਦੇ ਵੇਲੇ ਦੇਖੋ ਕਿ ਕਿਵੇਂ ਦਾ ਉਹਨਾਂ ਦਾ ਬਿਹੇਵੀਅਰ ਸੀ ਤੇ ਅੱਜ ਉਹ ਨਾਲ ਆ ਕੇ ਬੈਠੇ ਨੇ ਔਰ ਉਹ ਕਹਿ ਰਹੇ ਨੇ ਕਿ ਨਾ ਭਾਈ अब तो हम पगड़ी बांध के रखेंगे, ये बनिया तो हमको ऐसे ही लड़ाता रहा। ਦੇਖੋ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਆਸ ਕਰਦੇ ਸਾਡੇ ਦਰਸ਼ਕਾਂ ਨੂੰ ਪਸੰਦ ਆਏ ਹੋਣਗੇ। ਸੋ ਇੱਥੇ ਲੈਣੇ ਆ ਬ੍ਰੇਕ। ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ ਔਰ ਟੀਵੀ 84 ਦੀ ਚੜ੍ਹਦੀ ਕਲਾ ਲਈ ਤੁਸੀਂ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ ਦੀ ਤੁਸੀਂ ਵਰਤੋਂ ਵੀ ਕਰ ਸਕਦੇ ਹੋ। ਸੋ ਟੀਵੀ 84 ਦੇ ਨਾਮ ਤੇ ਤੁਸੀਂ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਜਾਂ ਫਿਰ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਸਾਡੇ ਈਮੇਲ ਪਤੇ ਤੇ support@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।